ਜਿਸ ਨੂੰ ਹੁਣ ਉਹੀ ਲੋਕ ਉਹਨਾਂ ਦੀ ਬਰੀਫਿੰਗ ਜੋਗਿੰਦਰ ਯਾਦਵ ਕਰ ਰਿਹਾ ਹੈ। ਮੀਡੀਆ ਨੂੰ ਜਿਹੜਾ ਨਾ ਕਿਸਾਨ ਹੈ, ਨਾ ਉਸ ਦੀ ਕੋਈ ਫੋਲੋਇੰਗ ਹੈ, ਨਾ ਉਸ ਦਾ ਅਲਟੀਮੇਟ ਏਜੰਡਾ ਕੀ ਹੈ, ਉਸ ਬਾਰੇ ਉਹੀ ਜਾਣਦਾ ਕਿ ਉਹਨੇ ਉਹਦੇ ਚੋਂ ਚੋਣ ਪ੍ਰਕਿਰਿਆ ਚੋਂ ਕੀ ਕੱਢਣਾ। ਚੜੂਨੀ ਉਹਨਾਂ ਨੇ ਜਦੋਂ ਇਹ ਕਿਹਾ ਕਿ ਭਾਈ ਤੁਸੀਂ ਮੇਰੇ ਮਨ ਦੇ ਵਿੱਚ ਕਹਿੰਦਾ ਵੀ ਇਹ ਮਾਡਲ ਆ ਰਿਹਾ ਬਾਰ-ਬਾਰ, ਕੱਲ ਵੀ ਉਹਦਾ ਸੀ ਕਿ 10ਵੇਂ ਪਾਤਸ਼ਾਹ ਦਾ ਫਰਮਾਨ ਕਿ ਰਾਜ ਬਿਨਾ ਨੇ ਧਰਮ ਚਲਾ ਹੈ, ਧਰਮ ਬਿਨਾ ਸਭ ਦਲੇ ਮਲ ਹੈ, ਕਿ ਭਾਈ ਅਸੀਂ ਜੋ ਤਰਲੇ ਕਰ ਰਹੇ ਹਾਂ ਕਿ ਵੀ ਅਸੀਂ ਉਹਨਾਂ ਵੱਲ ਜਾਣਾ, ਅਸੀਂ ਆਪਣੀ ਪੋਲੀਟੀਕਲ ਪਾਵਰ ਕਿਉਂ ਨਹੀਂ ਬਣਾਉਂਦੇ। ਔਰ ਪੰਜਾਬ ਦੇ ਵਿੱਚ ਜਿੱਥੇ ਕਿ ਅਸੀਂ ਆਪਣਾ ਆਪ ਦਾ, ਉਹਨੇ ਕਿਹਾ ਜੀ ਠੀਕ ਹੈ, ਬੰਗਾਲ ਦੇ ਵਿੱਚ ਅਸੀਂ ਕਿਹਾ ਜੀ ਬੀਜੇਪੀ ਹਾਰ ਗਏ, ਉਹਦੇ ਨਾਲ ਸਾਨੂੰ ਕੀ ਫਰਕ ਪਿਆ। ਜੇ ਹੁਣ ਬਲਦੇਵ ਸਿੰਘ ਸਿਰਸਾ ਕੱਲਾ ਆਪਣੇ ਤੌਰ ਤੇ ਮਰਨ ਵਰਤ ਰੱਖ ਕੇ ਬੈਠਦਾ ਹੈ ਕਿ ਭਾਈ ਆ ਜਿਨ੍ਹਾਂ ਦੇ ਤੁਸੀਂ ਕੇਸ ਪਰਚੇ ਪਾਏ ਨੇ ਇਹਨਾਂ ਨੂੰ ਰਿਹਾ ਕਰੋ, ਉਹ 5 ਦਿਨ ਬਾਅਦ ਉਹ ਰਿਹਾ ਕਰਵਾ ਲੈਂਦਾ ਹੈ। ਲੇਕਿਨ ਜਿਹੜਾ ਇਹ ਗੱਲ ਦੱਸਦੀ ਹੈ ਵੀ ਇਹੀ ਮੁੱਦਾ ਮੇਨ ਸਟ੍ਰੀਮ ਲੀਡਰਸ਼ਿਪ ਨੂੰ ਕਿਉਂ ਨਹੀਂ ਸੀ ਲੱਗਦਾ ਕਿ ਉਹ ਇਸ ਤਰ੍ਹਾਂ ਕਰ ਸਕਦੇ ਨੇ। ਜਦੋਂ ਤੱਕ 26 ਜਨਵਰੀ ਤੱਕ 11-12 ਰਾਊਂਡ ਗੱਲਬਾਤ ਦੇ ਚੱਲਦੇ ਨੇ ਕਿਉਂਕਿ ਹਕੂਮਤ ਸਮਝਦੀ ਸੀ ਪਾਵਰ ਕਿੱਥੇ ਲਾਈ ਕਰਦੀ ਹੈ, ਉਹ ਇਸ ਲੜਾਈ ਨੂੰ ਕਿਹਦੇ ਖਿਲਾਫ ਲੜ ਰਹੇ ਨੇ। ਲੇਕਿਨ ਜਿਉਂ ਹੀ ਇਹਨਾਂ ਨੇ ਆਪਣੀ ਤਾਕਤ ਕੱਟੀ, ਉਹਨਾਂ ਨੇ ਕਿਹਾ ਆ ਕੇ ਬਹਿ ਜਾਓ ਜੰਤਰ ਮੰਤਰ ਤੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ। ਦੁਸ਼ਮਣ ਸਮਝਦਾ ਵੀ ਇਹ ਪੰਜਾਬ ਸਪੈਸੀਫਿਕ ਹੈ, ਅੱਗੋਂ ਸਿੱਖ ਸਪੈਸੀਫਿਕ ਹੈ, ਉਹਨਾਂ ਦਾ ਮੁੱਦਾ ਵੀ ਪੰਜਾਬ ਨੂੰ ਹਰਟ ਕਰਨਾ ਹੈ, ਸਿੱਖਾਂ ਨੂੰ ਹਰਟ ਕਰਨਾ ਹੈ। ਅਸੀਂ ਰਿਪੀਟਡਲੀ ਕਹਿੰਦੇ ਹਾਂ ਕਿ ਭਾਈ ਇਹ ਜਿਹੜੇ ਤਿੰਨੋਂ ਹੀ ਖੇਤੀ ਕਾਨੂੰਨ ਨੇ ਇਹ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਹੈ। ਆਲਰੇਡੀ ਇਕਨੋਮਿਕਲ ਜੈਨੋਸਾਈਡ ਤੁਹਾਡੇ ਤੋਂ ਪਾਣੀ ਖੋਹ ਕੇ ਦੂਜੀਆਂ ਤੀਜੀਆਂ ਚੱਲ ਰਹੀਆਂ। ਸੋ ਜੇ ਤੁਸੀਂ ਇਸ 50 ਸਾਲ ਦੇ ਪੀਰੀਅਡ ਨੂੰ ਹੀ ਦੇਖੋ, ਬਾਦਲ 5 ਵਾਰ ਮੁੱਖ ਮੰਤਰੀ ਰਿਹਾ, ਅਮਰਿੰਦਰ 2 ਵਾਰ ਰਹਿ ਲਿਆ ਹੈ, ਔਰ ਹੁਣ ਨਵਜੋਤ ਸਿੱਧੂ ਇਹ ਇਕੱਲਾ ਕਾਂਗਰਸ ਪ੍ਰਧਾਨ ਲਈ ਨਹੀਂ ਹੈ, ਇਹਨੂੰ ਗਰੂਮ ਕੀਤਾ ਹੈ ਇਹਨਾਂ ਨੇ ਆਲਰੇਡੀ ਚੀਫ ਮਿਨਿਸਟਰੀ ਦੇ ਲਈ। ਕਿ ਇਹਨਾਂ 50 ਸਾਲਾਂ 'ਚ ਇਹਨਾਂ ਪਗੜੀ ਧਾਰੀਆਂ ਰਾਹੀਂ ਲੇਬਲ ਅਕਾਲੀ ਦਲ ਦਾ ਸੀ ਜਾਂ ਕਾਂਗਰਸ ਦਾ ਸੀ, ਇੱਕ ਤੋਂ ਬਾਅਦ ਇੱਕ ਸਿੱਖਾਂ ਦੀ ਨਸਲਕੁਸ਼ੀ ਨਹੀਂ ਹੋਈ। ਜੇ ਬਾਦਲ 1/4 ਹਿੰਦੂ ਸੀ, 3/4 ਸਿੱਖ ਸੀ, 1/4 ਤਾਂ ਰਸਮਾਂ ਉਹ ਵੀ ਕਰਦਾ, ਅਮਰਿੰਦਰ ਤੱਕ ਪਹੁੰਚਦੇ ਹੱਦ ਪਹੁੰਚ ਗਿਆ। ਹੁਣ 3/4 ਜਿਹੜਾ ਹਿੰਦੂ ਹੈ ਉਹ ਲੀਡ ਕਰਨ ਦੇ ਲਈ ਉਹਨਾਂ ਨੇ ਤਿਆਰ ਕਰ ਲਿਆ। ਉਹੀ ਨਵਜੋਤ ਸਿੱਧੂ ਜਦੋਂ ਇਮਰਾਨ ਖਾਨ ਹੋਰਾਂ ਦੀ ਓਥ ਟੇਕਿੰਗ ਦੇ ਉੱਤੇ ਜਾਂਦਾ ਹੈ ਔਰ ਕਰਤਾਰਪੁਰ ਕੋਰੀਡੋਰ ਦਾ ਮੈਸੇਜ ਲੈ ਕੇ ਆਉਂਦਾ ਹੈ ਕਿ ਭਾਈ ਕੀ ਹਾਲਾਤ ਪੈਦਾ ਕਰ ਦਿੱਤੇ ਗਏ ਨੈਸ਼ਨਲ ਮੀਡੀਆ ਤੋਂ ਲੈ ਕੇ ਓਵਰਆਲ ਤੱਕ, ਕਿ ਉਹ ਕੀ ਹੈ ਕਪਿਲ ਸ਼ਰਮਾ ਕਿ ਕਿਹੜਾ ਉਹਦਾ ਸ਼ੋਅ, ਉਹਦੇ ਚੋਂ ਵੀ ਉਹਨੂੰ ਬਾਹਰ ਰਹਿਣਾ ਪਿਆ ਕੁਝ ਦੇਰ ਲਈ ਜੀ। ਇੰਨੀ ਨੈਗੇਟਿਵਿਟੀ ਉਸ ਦੇ ਖਿਲਾਫ। ਪਰ ਤੁਸੀਂ ਦੇਖੋਗੇ ਕਿ ਇਸ ਪੀਰੀਅਡ 'ਚ ਤੁਹਾਨੂੰ ਕਿਸੇ ਨੇ ਵੀ ਉਹਨੂੰ ਕੋਟ ਨਹੀਂ ਕੀਤਾ ਕਿ ਭਾਈ ਉਹਦਾ ਇਹ ਪਾਰਟ ਸਾਡਾ ਵੱਡਾ ਹਿੱਸਾ ਗਵਾ ਚੁੱਕਾ ਹੈ। ਔਰ ਜੋ ਨਜ਼ਰ ਆ ਰਹੇ ਨੇ ਅਸਰਾਤ ਕਿ ਦਿੱਲੀ ਦੀ ਹਕੂਮਤ, ਅਜੀਤ ਡੋਵਲ, ਇਹ ਸਾਰੇ ਇੰਟੈਲੀਜੈਂਸ ਏਜੰਸੀਆਂ ਇਸ ਸ਼ੋਅ ਨੂੰ ਰਨ ਕਰ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਵਿਚਾਰ ਇਸ ਸੈਗਮੈਂਟ ਦੇ ਵਿੱਚ ਕਰੀਏ ਗੱਲਬਾਤ ਕਿਸਾਨੀ ਸੰਘਰਸ਼ ਦੀ। ਦਿੱਲੀ ਦੇ ਵਿੱਚ ਹੁਣ ਤੇ ਲਗਭਗ ਸਾਲ ਹੋਣ ਨੂੰ ਆ ਗਿਆ ਆ ਜਦੋਂ ਕਿਸਾਨ ਸੰਘਰਸ਼ ਆ ਜਿਹੜਾ ਉਹ ਦਿੱਲੀ ਦੇ ਵਿੱਚ ਬੈਠਾ, ਤੇ ਮੋਦੀ ਸਰਕਾਰ ਜਿਹੜੀ ਆ ਉਹ ਰਿਸਪੌਂਡ ਵੀ ਨਹੀਂ ਕਰ ਰਹੀ ਇਸ ਵਕਤ। ਸਾਰੇ ਪਾਰਟ ਨੂੰ ਜਦੋਂ ਅਸੀਂ ਦੇਖ ਰਹੇ ਹਾਂ, ਮਤਲਬ
ਜਿਹੜਾ ਹੁਣੇ ਨਵਾਂ ਪੈਂਤੜਾ ਕਿਸਾਨ ਸੰਘਰਸ਼ ਵੱਲੋਂ ਲਿਆਂਦਾ ਗਿਆ ਹੈ ਕਿ ਜੰਤਰ ਮੰਤਰ ਦੇ ਉੱਤੇ ਕਿਸਾਨ ਸੰਸਦ ਲਾਈ ਗਈ ਹੈ ਕਿ ਅਸੀਂ ਆਪਣੇ ਜਿਹੜੇ ਇਸ਼ੂਜ਼ ਨੇ, ਆਪਣੀ ਜਿਹੜੀ ਗੱਲ ਹੈ ਉਹ ਭਾਰਤ ਭਰ ਦੇ ਲੋਕਾਂ ਤੱਕ ਪਹੁੰਚਾਉਣੀ ਹੈ, ਇੱਕ ਤਰੀਕਾ ਆ, ਟੈਕਟਿਕ ਆ, ਕਿਵੇਂ ਦੇਖਦੇ ਹੋ ਇਹਨੂੰ? ਤੁਹਾਨੂੰ ਲੱਗਦਾ ਵੀ ਇਹ ਪ੍ਰਭਾਵਸ਼ਾਲੀ ਟੈਕਟਿਕ ਹੋ ਸਕਦਾ ਹੈ? ਮੀਡੀਆ ਦੇ ਵਿੱਚ ਜ਼ਰੂਰ ਇਸ ਖਬਰ ਦੀ ਜਾਂ ਇਸ ਮੂਵ ਦੀ ਇਸ ਵਕਤ ਚਰਚਾ ਹੋ ਰਹੀ ਹੈ, ਪਰ ਗਰਾਊਂਡ ਲੈਵਲ ਦੇ ਉੱਤੇ ਜਿੱਦਾਂ ਦੇ ਹਾਲਾਤ ਨੇ ਜਾਂ ਜੋ ਮੋਦੀ ਸਰਕਾਰ ਦਾ ਰਵੱਈਆ ਉਹ ਕੀ ਨਜ਼ਰ ਆ ਰਿਹਾ ਹੈ ਇਸ ਵਕਤ? ਕਿਉਂਕਿ ਆਪਸ ਦੇ ਵਿੱਚ ਵੀ ਹੁਣੇ ਦੋ ਧਰਾਵਾਂ ਬਣਦੀਆਂ ਨਜ਼ਰ ਆ ਰਹੀਆਂ ਨੇ ਕਿਸਾਨ ਸੰਘਰਸ਼ ਦੇ ਵਿਦਨ। ਇੱਕ ਤੇ ਉਹ ਜਿਹੜੇ ਚੋਣਾਂ ਵੱਲ ਨੂੰ ਰੁਖ ਕਰਨਾ ਚਾਹੁੰਦੇ ਆ ਕਿ ਅਸੀਂ ਪੋਲਿਟਿਕਸ ਦੇ ਵਿੱਚ ਆਈਏ, ਤੇ ਦੂਜਾ ਉਹ ਕਿ ਨਹੀਂ ਅਸੀਂ ਚੋਣਾਂ ਤੋਂ ਦੂਰੀ ਬਣਾ ਕੇ ਰੱਖਣੀ ਆ। ਦੇਖੋ, ਇਹ ਕਿਉਂਕਿ ਬੜਾ ਸੈਂਸਿਟਿਵ ਮੁੱਦਾ ਵੀ ਹੈ ਔਰ ਸਿੱਖ ਕੌਮ ਨੇ ਇਸ ਦੇ ਵਿੱਚ ਬਹੁਤ ਜ਼ਿਆਦਾ ਇਨਵੈਸਟਮੈਂਟ ਕੀਤੀ ਹੈ, ਐਮੋਸ਼ਨ ਦੀ ਵੀ, ਪੈਸੇ ਦੀ ਵੀ, 500 ਤੋਂ ਜ਼ਿਆਦਾ ਸ਼ਹੀਦੀਆਂ। ਔਰ ਜੇ ਤੁਸੀਂ ਜਿਹੜੀ ਅੱਜ ਬੜੀ ਪਿਕਚਰ ਸਾਰੇ ਪਾਸੇ ਘੁੰਮ ਰਹੀ ਹੈ 2 ਦਿਨਾਂ ਤੋਂ ਕਿਸਾਨ ਸੰਸਦ ਜੰਤਰ ਮੰਤਰ ਰੋਡ ਦੇ ਉੱਤੇ, ਤੇ ਤੁਹਾਨੂੰ ਉਹਦੇ 'ਚ 95% ਜਿਹੜੇ ਨੇ ਉਹ ਸਿੱਖ ਚਿਹਰੇ ਨਜ਼ਰ ਆਉਂਦੇ ਨੇ। ਸੋ ਇਸ ਨੂੰ ਜੋ ਮਰਜ਼ੀ ਕਿਹਾ ਜਾਏ, ਪੰਜਾਬ ਤੇ ਹਰਿਆਣਾ ਦੇ ਸਿੱਖ ਕਿਰਸਾਨੀ ਨੇ ਹੀ ਇਸ ਦੇ ਵਿੱਚ ਮੈਕਸਿਮਮ ਪਿਛਲੇ 1 ਸਾਲ ਤੋਂ ਜ਼ਿਆਦਾ ਸਮੇਂ ਤੋਂ ਕੰਟਰੀਬਿਊਟ ਕੀਤਾ ਹੈ। ਔਰ ਸ਼ਹੀਦੀਆਂ ਵੀ ਜੇ 500 ਤੋਂ ਜ਼ਿਆਦਾ ਨੇ ਤੇ ਉਹ ਆਲਮੋਸਟ ਸਿੱਖਾਂ ਦੀਆਂ ਨੇ। ਇਹ ਗੱਲ ਸਮਝਣੀ ਜ਼ਰੂਰੀ ਹੈ। ਹੁਣ ਗੱਲ ਜੇ ਅਸੀਂ ਇੱਕ ਪਾਸੇ ਤਾਂ ਲੀਡਰਸ਼ਿਪ ਦੀ ਗੱਲ ਕਰੀਏ ਕਿ ਭਾਈ ਉਹਨਾਂ ਨੇ ਕਿਵੇਂ ਆਪਣੀ ਤਾਕਤ ਨੂੰ 26 ਜਨਵਰੀ ਦੇ ਮੌਕੇ ਕਮਜ਼ੋਰੀ 'ਚ ਬਦਲਿਆ, ਆਪਣੀ ਜਵਾਨੀ ਨਾਲੋਂ ਨਾਤਾ ਤੋੜਿਆ। ਨਤੀਜੇ ਦੇ ਤੌਰ ਤੇ ਤੁਸੀਂ ਦੇਖੋਗੇ ਕਿ ਇਹ ਲਾਸਟ ਐਫਰਟ ਉਹਨਾਂ ਦਾ, ਜਿਸ ਨੂੰ ਹੁਣ ਉਹੀ ਲੋਕ ਉਹਨਾਂ ਦੀ ਬਰੀਫਿੰਗ ਜੋਗਿੰਦਰ ਯਾਦਵ ਕਰ ਰਿਹਾ ਹੈ ਮੀਡੀਆ ਨੂੰ, ਜਿਹੜਾ ਨਾ ਕਿਸਾਨ ਹੈ, ਨਾ ਉਸ ਦੀ ਕੋਈ ਫੋਲੋਇੰਗ ਹੈ, ਨਾ ਉਸ ਦਾ ਅਲਟੀਮੇਟ ਏਜੰਡਾ ਕੀ ਹੈ, ਉਸ ਬਾਰੇ ਉਹੀ ਜਾਣਦਾ ਕਿ ਉਹਨੇ ਉਹਦੇ ਚੋਂ ਚੋਣ ਪ੍ਰਕਿਰਿਆ ਚੋਂ ਕੀ ਕੱਢਣਾ। ਦੂਸਰੇ ਪਾਸੇ ਮੈਂ ਸਮਝਦਾ ਹਾਂ ਵੀ ਜਿਹੜੀਆਂ ਧਿਰਾਂ ਜਿਵੇਂ ਮਿਸਟਰ ਚੜੂਨੀ, ਉਹਨਾਂ ਨੇ ਜਦੋਂ ਇਹ ਕਿਹਾ ਕਿ ਭਾਈ ਤੁਸੀਂ, ਮੇਰੇ ਮਨ ਦੇ ਵਿੱਚ ਕਹਿੰਦਾ ਵੀ ਇਹ ਮਾਡਲ ਆ ਰਿਹਾ ਬਾਰ-ਬਾਰ, ਕੱਲ ਵੀ ਉਹਦਾ ਸੀ ਕਿ 10ਵੇਂ ਪਾਤਸ਼ਾਹ ਦਾ ਫਰਮਾਨ ਕਿ ਰਾਜ ਬਿਨਾ ਨੇ ਧਰਮ ਚਲਾ ਹੈ, ਧਰਮ ਬਿਨਾ ਸਭ ਦਲੇ ਮਲੇ ਹੈ, ਕਿ ਭਾਈ ਅਸੀਂ ਜੋ ਤਰਲੇ ਕਰ ਰਹੇ ਹਾਂ ਕਿ ਵੀ ਅਸੀਂ ਉਹਨਾਂ ਵੱਲ ਜਾਣਾ, ਅਸੀਂ ਆਪਣੀ ਪੋਲੀਟੀਕਲ ਪਾਵਰ ਕਿਉਂ ਨਹੀਂ ਬਣਾਉਂਦੇ? ਔਰ ਪੰਜਾਬ ਦੇ ਵਿੱਚ ਜਿੱਥੇ ਕਿ ਅਸੀਂ ਆਪਣਾ ਆਪ ਕਾ, ਉਹਨੇ ਕਿਹਾ ਜੀ ਠੀਕ ਹੈ, ਬੰਗਾਲ ਦੇ ਵਿੱਚ ਅਸੀਂ ਕਿਹਾ ਜੀ ਬੀਜੇਪੀ ਹਾਰ ਗਈ, ਉਹਦੇ ਨਾਲ ਸਾਨੂੰ ਕੀ ਫਰਕ ਪਿਆ? ਸੋ ਮੈਂ ਸਮਝਦਾ ਵੀ ਇਹ ਸੋਚ ਜਿਹੜੀ ਹੈ ਨਾ ਸਿਰਫ ਕਿ ਇੱਕ ਪਾਸੇ ਆ ਰਹੀ ਹੈ, ਪਰ ਮੇਨ ਸਟ੍ਰੀਮ ਕਿਸਾਨੀ ਇਹੀ ਨਹੀਂ ਵੀ ਉਹਨਾਂ ਨੇ ਸਿੱਖ ਵੈਲਿਊਜ਼ ਨੂੰ ਜਾਂ ਨਿਸ਼ਾਨ ਸਾਹਿਬ ਨੂੰ ਜਾਂ ਜਿਹੜੀ ਸਟਰੈਂਥ ਹੈ ਉਸ ਤੋਂ ਪਿੱਠ ਕੀਤੀ। ਜੇ ਹੁਣ ਬਲਦੇਵ ਸਿੰਘ ਸਿਰਸਾ ਕੱਲਾ ਆਪਣੇ ਤੌਰ ਤੇ ਮਰਨ ਵਰਤ ਰੱਖ ਕੇ ਬੈਠਦਾ ਹੈ ਕਿ ਭਾਈ ਆ ਜਿਨ੍ਹਾਂ ਤੇ ਤੁਸੀਂ ਕੇਸ ਪਰਚੇ ਪਾਏ ਨੇ ਇਹਨਾਂ ਨੂੰ ਰਿਹਾ ਕਰੋ, ਉਹ 5 ਦਿਨ ਬਾਅਦ ਉਹ ਰਿਹਾ ਕਰਵਾ ਲੈਂਦਾ ਹੈ। ਲੇਕਿਨ ਜਿਹੜਾ ਇਹ ਗੱਲ ਦੱਸਦੀ ਹੈ ਵੀ ਇਹੀ ਮੁੱਦਾ ਮੇਨ ਸਟ੍ਰੀਮ ਲੀਡਰਸ਼ਿਪ ਨੂੰ ਕਿਉਂ ਨਹੀਂ ਸੀ ਲੱਗਦਾ ਕਿ ਉਹ ਇਸ ਤਰ੍ਹਾਂ ਕਰ ਸਕਦੇ ਨੇ। ਸੋ ਇਹ ਪਾਟੋ ਧਾੜ ਹੈ ਪੂਰੀ, ਔਰ ਇਹ ਕਿਤੇ ਨਾ ਕਿਤੇ ਜਿਹੜਾ ਇਸ ਕਮਜ਼ੋਰੀ ਨੂੰ ਦੇਖੋ, ਅਸੀਂ ਉਹਨਾਂ ਦਾ ਸਪਾਈ ਸਿਸਟਮ ਦੀ ਗੱਲ ਕੀਤੀ ਕਿ ਵੀ ਕਿਵੇਂ ਉਹਨਾਂ ਨੂੰ ਨਹੀਂ ਪਤਾ ਹੈ ਕੀ ਹੈ। ਜੇ ਹੁਣ ਤੱਕ ਸਰਕਾਰ ਨੇ ਇਹਦੇ ਬਾਵਜੂਦ, ਜਦੋਂ ਲੱਖਾਂ ਦੀ ਗਿਣਤੀ 'ਚ ਵੀ ਸ਼ੁਰੂਆਤ ਹੋਈ, ਜਦੋਂ ਤੱਕ 26 ਜਨਵਰੀ ਤੱਕ 11-12 ਰਾਊਂਡ ਗੱਲਬਾਤ ਦੇ ਚੱਲਦੇ ਨੇ, ਕਿਉਂਕਿ ਹਕੂਮਤ ਸਮਝਦੀ ਸੀ ਪਾਵਰ ਕਿੱਥੇ ਲਾਈ ਕਰਦੀ ਹੈ, ਉਹ ਇਸ ਲੜਾਈ ਨੂੰ ਕਿਹਦੇ ਖਿਲਾਫ ਲੜ ਰਹੇ ਨੇ। ਲੇਕਿਨ ਜਿਉਂ ਹੀ ਇਹਨਾਂ ਨੇ ਆਪਣੀ ਤਾਕਤ ਕੱਟੀ, ਉਹਨਾਂ ਨੇ ਕਿਹਾ ਆ ਕੇ ਬਹਿ ਜਾਓ ਜੰਤਰ ਮੰਤਰ ਤੇ ਵੀ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ। ਕਿਉਂਕਿ ਔਰ ਤੁਸੀਂ ਦੇਖੋਗੇ ਕਿ ਵੀ ਸਰਕਾਰ ਕਿਸ ਹੱਦ ਤੱਕ ਡਿੱਗ ਕੀਤੀ ਹੋਈ ਹੈ ਕਿ ਕਿੰਨਿਆਂ ਦੀਆਂ ਮਿਨਿਸਟਰੀਆਂ, ਹਰਸ਼ਵਰਧਨ ਤੋਂ ਹੈਲਥ ਲੈ ਲਈ ਕਿਉਂਕਿ ਕੋਵਿਡ-19 'ਚੋਂ ਫੇਲ ਹੋਇਆ, ਹੋਰ ਕਿੰਨੀਆਂ ਮਿਨਿਸਟਰੀਆਂ ਕਿੰਨਿਆਂ ਦੀਆਂ ਬਦਲੀਆਂ, ਨਰਿੰਦਰ ਤੋਮਰ ਨੂੰ ਰਹਿਣ ਦਿੱਤਾ। ਇਹਦਾ ਮਤਲਬ ਇਹ ਹੈ ਕਿ ਅਦਰਵਾਈਜ਼ ਇੰਨੀ ਕੁ ਗੱਲ ਹੀ ਕਿਸਾਨਾਂ ਨੂੰ ਕੁਝ ਨਾ ਕਿਤੇ ਸੈਟਿਸਫੈਕਸ਼ਨ ਦੇ ਸਕਦੀ ਸੀ ਕਿ ਜੀ ਦੇਖੋ ਉਹਨੇ ਸਾਡੇ ਬਾਰੇ ਇਹ ਕਿਹਾ ਸੀ, ਕਦੇ ਆਤੰਕਵਾਦੀ ਬੈਠੇ ਨੇ, ਕਦੇ ਉਹ। ਔਰ ਇਹਦੇ ਬਾਵਜੂਦ ਆ ਜਿਹੜੀ ਉਹਨਾਂ ਦੀ MP ਮੀਨਾਕਸ਼ੀ ਲੇਖੀ ਜਿਹੜੀ ਹੈ, ਉਹ ਕਹਿ ਰਹੀ ਹੈ ਕਿ ਵੀ ਪਤਾ ਨਹੀਂ ਕੀ ਲਫ਼ਜ਼ ਉਹਨੇ ਹਿੰਦੀ ਦਾ ਇਸਤੇਮਾਲ ਕੀਤਾ ਵੀ ਕਿਸਾਨ ਨਹੀਂ ਨੇ, ਦੂਜਾ ਮਤਲਬ ਹੁੰਦਾ ਵੀ ਜਿਵੇਂ ਠੱਗ ਕਿਸਮ ਦੇ ਲੋਕ ਬੈਠੇ ਨੇ, ਇਹਨਾਂ 'ਚ ਕਿਸਾਨ ਹੀ ਕੋਈ ਨਹੀਂ ਹੈ ਜੀ। ਹੁਣ ਇਹ ਹੱਦ ਤੱਕ ਕਹਿਣ ਦੀ, ਜੇ ਇੰਨੀ ਜ਼ੋਰਦਾਰ ਲੰਬਾ ਵਕਤ ਚੱਲੀ ਮੂਵਮੈਂਟ ਦੇ ਬਾਵਜੂਦ ਜੇ ਸਰਕਾਰ ਕਰਦੇ, ਇਹਦਾ ਮਤਲਬ ਹੈ ਕਿ ਵੀ ਉਹਨਾਂ ਨੇ ਇਸ ਨੂੰ ਕੰਟੇਨ ਕਰ ਲਿਆ। ਔਰ ਇਹੀ ਹਾਲ ਅਸੀਂ ਪੰਜਾਬ ਦੀ ਲੀਡਰਸ਼ਿਪ ਦੇ ਹਵਾਲੇ ਨਾਲ ਦੇਖ ਰਹੇ ਹਾਂ।
ਬੇਸ਼ੱਕ ਪਾਰਲੀਮੈਂਟ ਦੇ ਵਿੱਚ ਜੇ ਅਸੀਂ ਦੇਖੀਏ ਕਿ ਤਿੰਨੋਂ ਹੀ ਧਿਰਾਂ ਐਡਜੋਰਨਮੈਂਟ ਮੋਸ਼ਨ ਦੇ ਲਈ ਮਤੇ ਲਿਆਉਂਦੀਆਂ ਨੇ, ਜੇ ਪੰਜਾਬ ਦੇ 13 ਮੈਂਬਰ ਪਾਰਲੀਮੈਂਟ ਇੱਕ ਮੁੱਦੇ ਦੇ ਉੱਤੇ ਇੱਕ ਐਡਜੋਰਨਮੈਂਟ ਨਹੀਂ ਲਿਆ ਸਕਦੇ, ਆਮ ਆਦਮੀ ਪਾਰਟੀ ਵੀ ਸਿਆਸਤ ਕਰ ਰਹੀ ਹੈ, ਉਹਨਾਂ ਦਾ ਇੱਕੋ ਹੀ ਐਮਪੀ ਹੈ ਜੀ, ਬਾਦਲ ਵੀ ਕਰ ਰਿਹਾ ਹੈ ਔਰ ਕਾਂਗਰਸ ਵੀ ਜਿਹੜੀ ਆਪਣੀ ਡਰਾਮੇਬਾਜ਼ੀ ਕਰ ਰਹੀ ਹੈ। ਸੋ ਦਾ ਮਤਲਬ ਇਹ ਹੈ ਵੀ ਬਾਕੀ ਤਾਂ ਛੱਡੋ, ਉਹਨਾਂ ਦੇ ਨਾਲ ਅਦਰ ਦੈਨ ਫਿਊ ਆਪੋਜੀਸ਼ਨ, ਕਿਉਂਕਿ ਹੁਣ ਮਾਇਆਵਤੀ ਇਹਨਾਂ ਦੇ ਨਾਲ ਆਈ ਹੈ ਰਾਜ ਸਭਾ 'ਚ, ਉਹਨਾਂ ਨੇ ਵੀ ਜੁਆਇਨ ਕੀਤਾ ਇਹਨਾਂ ਨੂੰ, ਲੇਕਿਨ ਇਹਦੇ ਬਾਵਜੂਦ 50 ਐਮਪੀ ਨਾਲ ਨਹੀਂ ਲਾ ਸਕੇ। ਹੁਣ ਉਹਨੂੰ ਐਡਜੋਰਨਮੈਂਟ, ਹੁਣ ਇਹਦਾ ਮਤਲਬ ਇਹ ਹੈ ਵੀ ਗੱਲ ਕੱਲੀ ਇਹ ਨਹੀਂ ਹੈ ਕਿ ਸਰਕਾਰ ਜਿਹੜੀ ਹੈ ਉਹ ਨਹੀਂ ਹਿੱਲੀ, ਆਪੋਜੀਸ਼ਨ ਪਾਰਟੀਆਂ ਕਿੰਨੀਆਂ ਨੇ, 50 ਐਮਪੀ ਤੋਂ ਮੱਚ ਮੋਰ ਹੋ ਸਕਦਾ ਸੀ ਜੇ ਸਪੋਰਟ ਹੁੰਦੀ। ਸੋ ਉਹਨਾਂ ਦੁਸ਼ਮਣ ਸਮਝਦਾ ਹੈ ਵੀ ਇਹ ਪੰਜਾਬ ਸਪੈਸੀਫਿਕ ਹੈ, ਅੱਗੋਂ ਸਿੱਖ ਸਪੈਸੀਫਿਕ ਹੈ, ਉਹਨਾਂ ਦਾ ਮੁੱਦਾ ਵੀ ਪੰਜਾਬ ਨੂੰ ਹਰਟ ਕਰਨਾ ਹੈ, ਸਿੱਖਾਂ ਨੂੰ ਹਰਟ ਕਰਨਾ ਹੈ। ਅਸੀਂ ਰਿਪੀਟਡਲੀ ਕਹਿੰਦੇ ਹਾਂ ਕਿ ਭਾਈ ਇਹ ਜਿਹੜੇ ਤਿੰਨੋਂ ਹੀ ਖੇਤੀ ਕਾਨੂੰਨ ਨੇ ਇਹ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਹੈ। ਆਲਰੇਡੀ ਇਕਨੋਮਿਕਲ ਜੈਨੋਸਾਈਡ ਤੁਹਾਡੇ ਤੋਂ ਪਾਣੀ ਖੋਹ ਕੇ ਦੂਜੀਆਂ ਤੀਜੀਆਂ ਚੱਲ ਰਹੀਆਂ। ਪਰ ਹੁਣ ਗੱਲ ਇਹ ਪਤਾ ਨਹੀਂ, ਕੱਲ ਇੱਕ ਸੱਜਣ ਮੈਨੂੰ ਕਹਿ ਰਹੇ ਸੀ, ਮੈਂ ਉਹ ਲਫ਼ਜ਼ ਕਹਿਣਾ ਤਾਂ ਨਹੀਂ ਚਾਹੁੰਦਾ, ਉਹ ਮੈਨੂੰ ਕਹਿੰਦਾ ਜੀ ਇਹ ਸਾਡੇ ਗਲ 'ਚ ਮਰਿਆ ਸੱਪ ਪੈ ਗਿਆ, ਨਾ ਅਸੀਂ ਉਹਨੂੰ ਲਾ ਸਕਦੇ ਹਾਂ ਤੇ ਨਾ ਇਹਦੇ 'ਚੋਂ ਸਾਡਾ ਕੁਝ ਨਿਕਲਣ ਵਾਲਾ ਹੈ। ਔਰ ਤੁਸੀਂ ਨੈਗੇਟਿਵਿਟੀ ਦੇਖੋ 26 ਜਨਵਰੀ ਦੇ ਹਵਾਲੇ ਨਾਲ ਤਾਂ ਜੋ ਕੀਤੀ, ਹੁਣ ਉਹ ਇੱਕ ਰੁਲਿਆ ਜਿਹਾ ਜਿਹਦਾ ਨਾਂ ਹੀ ਮਾਪਿਓ ਨੇ ਰੁਲਦੂ ਰੱਖਿਆ ਸੀ ਕਿ ਭਾਈ ਜਿਹੜਾ ਉਹ ਹੋਏਗਾ ਹੀ ਉੱਦਾਂ ਦਾ, ਸ਼ਕਲ ਵੀ ਉਹਦੀ ਰੁਲਦੂ ਵਾਲੀ ਹੈ, ਉਹ ਹੁਣ ਕਿਵੇਂ ਮੂੰਹ ਖੋਲ ਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਖਿਲਾਫਤ ਕਰ ਰਿਹਾ। ਸੋ ਆਲਰੇਡੀ ਅਸੀਂ ਦੂਸਰਿਆਂ ਦੇ ਨਾਂ ਦੇਖਦੇ ਹਾਂ, ਕੋਈ ਜੱਸੀ ਦੇ ਨਾਂ ਦਾ ਜਾਂ ਕੋਈ ਉਹ ਜਿਹੜਾ ਉਗਰਾਹਾਂ ਕਿ ਕੌਣ ਹੈ, ਉਹ ਇਸ ਕਿਸਮ ਦੀਆਂ ਗੱਲਾਂ, ਹਾਲਾਂ ਉਹਨਾਂ ਨੇ ਇਸ ਲੈਵਲ ਦੀ ਘਟੀਆ ਨਹੀਂ ਗੱਲ ਕੀਤੀ ਜਿਵੇਂ, ਪਰ ਜ਼ਾਹਰ ਹੈ ਕਿ ਵੀ ਉਹ ਖਾਲਿਸਤਾਨ ਦੇ ਸ਼ਹੀਦਾਂ ਨੂੰ ਆਤੰਕਵਾਦੀ ਤੇ ਜਿਹੜੇ ਉਹਨਾਂ ਦੇ ਮਾਰੇ ਗਏ ਜਾਂ ਦੂਜੇ ਨੇ ਉਹਨਾਂ ਦੀਆਂ ਪਿਕਚਰਾਂ ਲਾ ਕੇ 10 ਦਸੰਬਰ ਦਾ ਹਿਊਮਨ ਰਾਈਟ ਡੇ ਮਨਾ ਰਹੇ ਨੇ, ਅਸੀਂ ਉਹਨੂੰ ਫਿਰ ਵੀ ਇਗਨੋਰ ਕਰਦੇ ਰਹੇ ਹਾਂ। ਲੇਕਿਨ ਇਹ ਮੈਨੂੰ ਲੱਗਦਾ ਵੀ ਸਾਨੂੰ ਇਹ ਡਿਸਾਈਡ ਕਰਨਾ ਪਏਗਾ, ਇਹ ਇਨ ਦਾ ਐਂਡ ਆਫ ਦਾ ਡੇ ਉਹਨਾਂ ਨੇ ਆਪਣਾ ਉਹਨਾਂ ਕੁ ਰੱਖਣਾ। ਹਾਲਾਂ ਸਾਡੇ ਕੁਛ ਵੀਰ ਨਾਰਾਜ਼ ਵੀ ਹੋਣਗੇ ਕਿਉਂਕਿ ਜਦੋਂ ਤੁਸੀਂ ਭਾਵਨਾਤਮਕ ਤੌਰ ਤੇ ਐਮੋਸ਼ਨਲੀ ਜੁੜ ਜਾਂਦੇ ਹੋ ਕਿਸੇ ਗੱਲ ਨਾਲ, ਫਿਰ ਤੁਸੀਂ ਰੀਜ਼ਨ ਜਾਂ ਲੌਜਿਕ ਨਹੀਂ ਦੇਖਣਾ ਚਾਹੁੰਦੇ। ਅਸੀਂ ਵੀ ਜੁੜੇ ਹੋਏ ਹਾਂ ਭਾਵਨਾਤਮਕ, ਸਾਨੂੰ ਵੀ ਇਹ ਨਜ਼ਰ ਆਉਂਦਾ ਵੀ ਕਿੰਨੀ ਸਾਡੀ ਹੈਵੀ ਇਨਵੈਸਟਮੈਂਟ ਹੈ ਕੌਮ ਦੀ ਇਸ ਮੁੱਦੇ ਦੇ ਉੱਤੇ। ਪਰ ਜੇ ਤੁਹਾਨੂੰ ਇਹ ਨਜ਼ਰ ਆ ਰਿਹਾ ਹੋਏ ਕਿ ਭਾਈ ਜਿਵੇਂ ਉਹ ਅਲਾਮਾ ਇਕਬਾਲ ਦਾ ਇੱਕ ਸ਼ੇਅਰ ਹੈ ਜਿਹਦਾ ਮਤਲਬ ਇਹ ਹੈ ਕਿ ਭਾਈ ਜੇ ਮਲਾਹ ਨੂੰ ਹੀ ਨਹੀਂ ਪਤਾ ਕਿ ਉਹਨੇ ਕਿੱਧਰ ਨੂੰ ਜਾਣਾ ਤੇ ਅਸੀਂ ਜੇ ਇੱਕ ਲਫ਼ਜ਼ ਹੋਰ ਅੱਗੇ ਕਹੀਏ ਕਿ ਮਲਾਹ ਹੀ ਇਸ ਗੱਲ ਦੇ ਉੱਤੇ ਬਜ਼ਿੱਦ ਹੋਏ ਕਿ ਉਹਨੇ ਬੇੜੀ ਨੂੰ ਡੋਬਣਾ ਤੇ ਫਿਰ ਤੁਸੀਂ ਉਸ ਚੋਂ ਕੁਝ ਨਹੀਂ ਕੱਢ ਸਕਦੇ। ਇਸੇ ਦੇ ਨਾਲ ਡਾਕਟਰ ਸਾਹਿਬ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਥੋੜਾ ਜਿਹਾ ਪੰਜਾਬ ਦੀ ਸਿਆਸਤ ਦੀ ਵੀ ਗੱਲ ਕਰੀਏ, ਮਤਲਬ ਪੰਜਾਬ ਦੇ ਵਿੱਚ ਜਿਹੜੀਆਂ ਹੁਣ ਪੋਲੀਟੀਕਲ ਚੇਂਜਸ ਆ ਰਹੀਆਂ ਨੇ, ਖਾਸ ਤੌਰ ਤੇ ਕਾਂਗਰਸ ਨੂੰ ਲੈ ਕੇ, ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ ਪੰਜਾਬ ਕਾਂਗਰਸ ਦਾ, ਤੇ ਹੁਣ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਵੀ ਹੋ ਗਈ ਹੈ, ਤੇ ਉਸ ਮੁਲਾਕਾਤ ਤੋਂ ਬਾਅਦ ਜਾਂ ਜਿਹੜੀ ਉਹਨਾਂ ਦੀ ਸਪੀਚ ਹੁਣ ਉਹਨਾਂ ਨੇ ਸਾਰੇ ਆਪਣੇ ਸਮਾਗਮ ਦੇ ਦੌਰਾਨ ਦਿੱਤੀ ਹੈ, ਮਤਲਬ ਉਹਨਾਂ ਨੇ ਇਸ਼ੂਜ਼ ਨੂੰ ਫੋਕਸ ਰੱਖਿਆ ਕਿ ਜੀ ਮੇਰੀ ਜਿਹੜੀ ਪ੍ਰਧਾਨਗੀ ਹੈ ਉਹ ਉਦੋਂ ਹੀ ਸਫਲ ਹੋਊਗੀ ਜਾਂ ਉਦੋਂ ਹੀ ਇਹਦਾ ਕੋਈ ਮਤਲਬ ਹੋਊਗਾ ਜਦੋਂ ਅਸੀਂ ਬੇਅਦਬੀ ਦਾ ਇਸ਼ੂ ਹੋਵੇ, ਕਿਸਾਨੀ ਸੰਘਰਸ਼ ਦੀ ਗੱਲ ਹੋਵੇ ਜਾਂ ਜਿਹੜੇ ਹੋਰ ਪੰਜਾਬ ਦੇ ਇਸ਼ੂਜ਼ ਨੇ ਉਹਨਾਂ ਦੇ ਉੱਤੇ ਕੋਈ ਜਿਹੜੀ ਸਾਰਥਕ ਪਹੁੰਚ ਰੱਖਦਿਆਂ ਹੋਇਆਂ ਕੋਈ ਪੰਜਾਬ ਦੇ ਲੋਕਾਂ ਦੀ ਝੋਲੀ ਦੇ ਵਿੱਚ ਕੁਝ ਪਾ ਸਕੀਏ। ਕੀ ਕੋਈ ਉਮੀਦ ਕੀਤੀ ਜਾ ਸਕਦੀ ਹੈ ਨਵਜੋਤ ਸਿੱਧੂ ਤੋਂ? ਤੇ ਨਾਲ ਹੀ ਨਾਲ ਬਾਕੀ ਜਿਹੜੀਆਂ ਡਿਵੈਲਪਮੈਂਟਸ ਵੀ ਹੋ ਰਹੀਆਂ ਨੇ, ਪੰਜਾਬ ਦੀ ਜਿਹੜੀ ਸਿਆਸਤ ਹੈ ਉਹਦਾ ਭਵਿੱਖ ਕੀ ਨਜ਼ਰ ਆਉਂਦਾ? ਦੇਖੋ, ਅੱਜ ਕਿਸੇ ਨੇ ਇੱਕ ਬਰੀਫ ਕੋਟ ਪਾਈ ਹੋਈ ਸੀ ਕਿ ਜੰਗਲ ਦੇ ਰੁੱਖ ਰਲ ਕੇ ਵੋਟਾਂ ਪਾ ਰਹੇ ਨੇ ਕਿ ਅਸੀਂ ਕੁਹਾੜੀ ਦੇ ਹੱਕ ਦੇ ਵਿੱਚ ਵੋਟ ਪਾਉਂਦੇ ਹਾਂ ਕਿਉਂਕਿ ਇਸ ਦਾ ਦਸਤਾ ਜਿਹੜਾ ਉਹ ਸਾਡੀ ਬਰਾਦਰੀ ਦਾ ਜੀ। ਹੁਣ ਜੇ ਇਹ ਨਜ਼ਰ ਆਏ ਵੀ ਕੁਹਾੜੀ ਦਾ, ਔਰ ਇਹਦੇ ਚੋਂ ਹੀ ਜਦੋਂ ਮੈਂ ਇਹ ਕੋਟ ਦੇਖੀ ਤੇ ਮੈਨੂੰ ਉਹ ਅਫਰੀਕਨ ਪ੍ਰੋਵਰਬ ਯਾਦ ਆਇਆ ਕਿ ਭਾਈ ਕਿਵੇਂ ਉਹਨਾਂ ਦੀ ਇੱਕ ਕਹਾਣੀ ਜਿਹੜੀ ਉਸ ਪ੍ਰੋਵਰਬ ਤੇ ਖੜੀ ਹੈ ਕਿ ਇੱਕ ਲੱਕੜਹਾਰਾ ਜਿਹੜਾ ਹੈ ਉਹ ਜੰਗਲ 'ਚ ਆਉਂਦਾ ਹੈ, ਦੇਖਦਾ ਚਾਰ ਚਫੇਰਾ ਕਿਵੇਂ ਹੈ ਔਰ ਉਹ ਦੇਖ ਰਿਹਾ ਕਿ ਵੀ ਮੈਂ ਤੁਹਾਨੂੰ ਕੱਟ ਦੇਣਾ ਹੈ। ਉਹ ਦਰਖਤ ਕਹਿ ਰਹੇ ਨੇ ਨਹੀਂ, ਸਾਡੀ ਆਪਸ 'ਚ ਇੰਨੀ ਏਕਤਾ ਹੈ ਕਿ ਨਹੀਂ ਹੋ ਸਕਦਾ। ਐਂਡ ਇਵੈਂਚੁਅਲੀ ਉਸੇ ਹੀ ਦਾ ਹੀ ਉਹ ਇੱਕ ਜਿਹੜਾ ਉਸ ਦਾ ਦਸਤਾ ਉਹ ਬਣਾ ਲੈਂਦਾ ਲੱਕੜ ਦਾ ਔਰ ਜੰਗਲ ਦੇ ਉਸ ਨੂੰ ਕੱਟ ਦਿੰਦਾ, ਇੱਕ ਇੱਕ ਦਰਖਤ ਕੱਟਣਾ ਸ਼ੁਰੂ ਕਰ ਦਿੰਦਾ। ਸੋ ਜੇ ਅਸੀਂ ਪੰਜਾਬ ਦੇ ਵਿੱਚ ਪਿਛਲੇ 75 ਸਾਲ 'ਚ ਇਨ ਜਨਰਲ ਔਰ ਈਵਨ ਜੇ ਪੰਜਾਬੀ ਸੂਬਾ ਬਣਨ ਤੋਂ ਬਾਅਦ ਦਾ ਪੀਰੀਅਡ ਦੇਖੀਏ, ਕਿਉਂਕਿ ਪੰਜਾਬੀ ਸੂਬਾ ਬਣਨ ਤੋਂ ਬਾਅਦ 1 ਨਵੰਬਰ 1966 ਨੂੰ ਹੋਣ ਚਾਹੁੰਦਾ ਹੈ
ਔਰ ਇਹਨਾਂ 50 ਪਲੱਸ ਸਾਲਾਂ ਦੇ ਵਿੱਚ ਕੋਈ ਵੀ ਜਿਹੜਾ ਗੈਰ ਸਿੱਖ ਚੀਫ ਮਿਨਿਸਟਰ ਨਹੀਂ ਬਣਿਆ ਹੈ। ਜੀ ਹੁਣ ਜਿਹੜੇ ਚੀਫ ਮਿਨਿਸਟਰ ਨੇ, ਹਾਲਾਂ ਪਪੂਲਰ ਨਾਂ ਸੀ, ਸੂਬੇਦਾਰ ਇਸਤੇਮਾਲ ਕਰਦੇ। ਇੱਕ ਜ਼ਮਾਨਾ ਸੀ ਦਿੱਲੀ ਦੀ ਹਕੂਮਤ ਡਿਸਾਈਡ ਕਰਦੀ ਸੀ ਕਿ ਲਾਹੌਰ ਦਾ ਸੂਬੇਦਾਰ ਕੌਣ ਹੈ, ਸਰਹੰਦ ਦਾ ਸੂਬੇਦਾਰ ਕੌਣ ਹੈ, ਔਰ ਉਸ ਸਾਰੇ ਚੋਂ ਹੀ ਪਤਾ ਹੁੰਦਾ ਸੀ ਕਿ ਵੀ ਉਹਨੇ ਦਿੱਲੀ ਦੇ ਹੁਕਮ ਨੂੰ ਬਜਾਣਾ। ਇਹੀ ਉਹਨਾਂ ਦੀ ਕਾਮਯਾਬੀ ਹੁੰਦੀ ਸੀ ਕਿ ਉਸ ਹੁਕਮ ਨੂੰ ਕਿਵੇਂ ਉਹ ਹੋਰ ਵੀ ਜਿਹੜਾ ਮੁਸਤੈਦੀ ਦੇ ਨਾਲ ਨਿਭਾ ਕੇ ਦੱਸਣ ਕਿ ਉਹ ਕਿੰਨੇ ਲਾਇਲ ਨੇ। ਸੋ ਜੇ ਤੁਸੀਂ ਇਸ 50 ਸਾਲ ਦੇ ਪੀਰੀਅਡ ਨੂੰ ਹੀ ਦੇਖੋ, ਬਾਦਲ 5 ਵਾਰ ਮੁੱਖ ਮੰਤਰੀ ਰਿਹਾ, ਅਮਰਿੰਦਰ 2 ਵਾਰ ਰਹਿ ਲਿਆ, ਔਰ ਹੁਣ ਨਵਜੋਤ ਸਿੱਧੂ ਇਹ ਇਕੱਲਾ ਕਾਂਗਰਸ ਪ੍ਰਧਾਨ ਲਈ ਨਹੀਂ ਹੈ, ਇਹਨੂੰ ਗਰੂਮ ਕੀਤਾ ਇਹਨਾਂ ਨੇ ਆਲਰੇਡੀ ਚੀਫ ਮਿਨਿਸਟਰੀ ਦੇ ਲਈ ਕਿ ਇਹਨਾਂ 50 ਸਾਲਾਂ 'ਚ ਇਹਨਾਂ ਪਗੜੀ ਧਾਰੀਆਂ ਰਾਹੀਂ ਲੇਬਲ ਅਕਾਲੀ ਦਲ ਦਾ ਸੀ ਜਾਂ ਕਾਂਗਰਸ ਦਾ ਸੀ, ਇੱਕ ਤੋਂ ਬਾਅਦ ਇੱਕ ਸਿੱਖਾਂ ਦੀ ਨਸਲਕੁਸ਼ੀ ਨਹੀਂ ਹੋਈ। ਬਰਬਾਦੀ ਦਾ ਰਸਤਾ ਕਿਹਨੇ ਤੈਅ ਕੀਤਾ, ਕੌਣ ਜਿਹੜਾ ਉਸ ਕੁਹਾੜੀ ਦਾ ਦਸਤਾ ਹੈ। ਸੋ ਨਵਜੋਤ ਸਿੱਧੂ, ਹਾਲਾਂ ਮੈਂ ਸਮਝਦਾ ਵੀ ਜਦੋਂ ਅਸੀਂ ਕਿਸੇ ਬਾਰੇ ਐਨਾਲਿਸਿਸ ਕਰਦੇ ਹਾਂ, ਪਰਸਨਲ ਸਾਡਾ ਕੁਝ ਨਹੀਂ ਹੈ, ਪਰ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਅਮਰਿੰਦਰ, ਉਹਦਾ ਤੁਸੀਂ ਸੱਜਾ ਹੱਥ ਦੇਖੋਗੇ ਤਾਂ ਤੁਹਾਨੂੰ ਇੱਕ ਛੋਟਾ ਜਿਹਾ ਲਾਲ ਧਾਗਾ, ਜਿਹਨੂੰ ਮੌਲੀ ਦਾ ਧਾਗਾ ਦੇਵੀ ਨਾਲ ਜੁੜਿਆ ਹੋਇਆ, ਉਹ ਬੰਨਿਆ ਮਿਲਦਾ। ਇਹਦੀ ਤੁਸੀਂ ਬਾਂਹ ਦੇਖੋਗੇ ਤੇ ਉਹ ਮੇਰਾ ਖਿਆਲ ਹੈ 2 ਕਿਲੋ ਭਾਰ ਹੋਣਾ ਉਸ ਮੌਲੀ ਦੇ ਧਾਗੇ ਦਾ। ਜਿਵੇਂ ਅੱਜ ਕਿਸੇ ਨੇ ਕਿਹਾ ਵੀ ਨਹਾ ਕੇ ਸੁਕਾਉਂਦਾ ਕਿਵੇਂ ਹੋਣਾ, ਕਿੰਨੀ ਦੇਰ ਲੱਗਦੀ, ਕਿਵੇਂ ਇਹਨੇ ਬੰਨਿਆ। ਮਤਲਬ ਇਹ ਹੈ ਵੀ ਆਲਰੇਡੀ ਜੇ ਕੈਪਟਨ, ਜੇ ਬਾਦਲ 1/4 ਹਿੰਦੂ ਸੀ, 3/4 ਸਿੱਖ ਸੀ, 1/4 ਤਾਂ ਰਸਮਾਂ ਉਹ ਵੀ ਕਰਦਾ, ਅਮਰਿੰਦਰ ਤੱਕ ਪਹੁੰਚਦੇ ਹੱਦ ਪਹੁੰਚ ਗਿਆ। ਹੁਣ 3/4 ਜਿਹੜਾ ਹਿੰਦੂ ਹੈ ਉਹ ਲੀਡ ਕਰਨ ਦੇ ਲਈ ਉਹਨਾਂ ਨੇ ਤਿਆਰ ਕਰ ਲਏ। ਇਸ ਲਈ ਤੁਸੀਂ ਦੇਖੋਗੇ ਕਿ ਮੀਡੀਆ ਨੈਸ਼ਨਲ ਹੋਏ, ਪੋਲੀਟੀਕਲ ਬੀਜੇਪੀ ਦੂਜੀ ਹੋਏ, ਉਹੀ ਨਵਜੋਤ ਸਿੱਧੂ ਜਦੋਂ ਇਮਰਾਨ ਖਾਨ ਹੋਰਾਂ ਦੀ ਓਥ ਟੇਕਿੰਗ ਦੇ ਉੱਤੇ ਜਾਂਦਾ ਹੈ ਔਰ ਕਰਤਾਰਪੁਰ ਕੋਰੀਡੋਰ ਦਾ ਮੈਸੇਜ ਲੈ ਕੇ ਆਉਂਦਾ ਹੈ ਕਿ ਭਾਈ ਕੀ ਹਾਲਾਤ ਪੈਦਾ ਕਰ ਦਿੱਤੇ ਗਏ ਨੈਸ਼ਨਲ ਮੀਡੀਆ ਤੋਂ ਲੈ ਕੇ ਓਵਰਆਲ ਤੱਕ, ਕਿ ਉਹ ਕੀ ਹੈ ਕਪਿਲ ਸ਼ਰਮਾ ਕਿ ਕਿਹੜਾ ਉਹਦਾ ਸ਼ੋਅ, ਉਹਦੇ ਚੋਂ ਵੀ ਉਹਨੂੰ ਬਾਹਰ ਰਹਿਣਾ ਪਿਆ ਕੁਝ ਦੇਰ ਲਈ। ਇੰਨੀ ਨੈਗੇਟਿਵਿਟੀ ਉਸ ਦੇ ਖਿਲਾਫ। ਪਰ ਤੁਸੀਂ ਦੇਖੋਗੇ ਕਿ ਇਸ ਪੀਰੀਅਡ 'ਚ ਤੁਹਾਨੂੰ ਕਿਸੇ ਨੇ ਵੀ ਉਹਨੂੰ ਕੋਟ ਨਹੀਂ ਕੀਤਾ ਹੈ ਕਿ ਭਾਈ ਉਹਦਾ ਇਹ ਪਾਰਟ ਹੈ, ਕਿਉਂਕਿ ਇਹ ਫਿੱਟ ਹੁੰਦਾ ਜਿਹੜਾ ਸਿਟਿੰਗ ਬੀਜੇਪੀ ਦਾ ਐਮਪੀ, ਔਰ ਜਿਸ ਲੈਵਲ ਦਾ ਉਹਨੇ, ਜਿਵੇਂ ਅਸੀਂ ਜ਼ਿਕਰ ਕਰਦੇ ਹਾਂ ਭਾਈ, ਇੱਕ ਸ਼ਿਵਲਿੰਗ ਅੰਮ੍ਰਿਤਸਰ ਦੀ ਕੋਠੀ 'ਚ ਰੱਖਿਆ ਹੈ, ਇੱਕ ਪਟਿਆਲੇ 'ਚ ਰੱਖਿਆ ਹੈ, ਕੋਈ ਤਜਰਬਾ ਕਿਸੇ ਲਾਈਨ ਦਾ ਨਹੀਂ ਹੈ, ਕੋਈ ਦੂਜਾ ਨਹੀਂ ਹੈ, ਔਰ ਲੋਕ ਵੀ ਜੇ ਹੋਪ ਕਰਨ ਲੱਗ ਜਾਣ, ਔਰ ਮੈਨੂੰ ਇਹ ਗਰਾਊਂਡ ਤੋਂ ਤਾਂ ਇਹ ਹੈ ਕਿ ਯੰਗਸਟਰਸ ਨੂੰ ਲੱਗਦਾ ਹੈ ਵੀ ਦੇਖੋ ਬੰਦਾ ਤਾਂ ਇਮਾਨਦਾਰ ਹੈ, ਕੁਛ ਨਾ ਕੁਛ ਜਿਹੜਾ ਹੈ ਉਹ ਕਰੇਗਾ। ਹੁਣ ਇਹੀ ਇੱਕ ਪਾਰਟ ਜਦੋਂ ਕੇਜਰੀਵਾਲ ਦੇ ਢੇਰ ਚੜ੍ਹ ਕੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸਿਰ ਤੇ ਟੋਪੀਆਂ ਰੱਖ ਕੇ ਪੰਜਾਬ 'ਚ ਇਹਨਾਂ ਦੀ ਆਮਦ ਕਰਵਾਈ, ਇਹੀ ਲੋਕ ਉਸ ਪੀਰੀਅਡ 'ਚ ਸੀ। ਉਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੇ ਜਦੋਂ ਜਿਹੜੀ ਹੈ ਉਹ ਪੰਜਾਬ ਪਾਰਟੀ ਬਣਾਈ, PPP ਕੇ ਕੀ ਹੈ, ਔਰ ਉਹ ਜਿਹੜਾ ਉਹਦੇ ਮਗਰ ਲੱਗ ਗਏ, ਭਗਵੰਤ ਮਾਨ ਨਾਲ ਚੜ੍ਹਿਆ ਹੋਇਆ ਸੀ। ਸੋ ਮੈਨੂੰ ਇਹ ਲੱਗਦਾ ਵੀ ਅਸੀਂ ਸ਼ਾਇਦ ਗਵਾ ਚੁੱਕੇ ਹਾਂ, ਸਾਡਾ ਵੱਡਾ ਹਿੱਸਾ ਗਵਾ ਚੁੱਕਾ ਹੈ। ਔਰ ਜੋ ਨਜ਼ਰ ਆ ਰਹੇ ਨੇ ਅਸਰਾਤ ਕਿ ਦਿੱਲੀ ਦੀ ਹਕੂਮਤ, ਅਜੀਤ ਡੋਵਲ, ਇਹ ਸਾਰੇ ਇੰਟੈਲੀਜੈਂਸ ਏਜੰਸੀਆਂ ਇਸ ਸ਼ੋਅ ਨੂੰ ਰਨ ਕਰ ਰਹੀਆਂ ਨੇ। ਔਰ ਤੁਸੀਂ ਜਿਹਦੇ ਵੱਲ ਵੀ ਨਜ਼ਰ ਮਾਰੋਗੇ ਤੇ ਫਿਰ ਇਹੀ ਕਹਿਣ ਨੂੰ ਜਿਹੜਾ ਅਕਸਰ ਜਿਹੜਾ ਉਹ ਸ਼ੇਅਰ ਇੱਕ ਪਪੂਲਰਲੀ ਕੋਟ ਹੁੰਦਾ ਹੈ ਕਿ ਹਰ ਸ਼ਾਖ पे उल्लू बैठा है, अंजामे गुलिस्तां क्या होगा, बर्बाद गुलिस्तां करने को जब एक ही उल्लू काफ़ी है। तो हर शाख ਦੇ ਉੱਤੇ ਉੱਲੂ ਬਿਠਾਏ ਹੋਏ ਨੇ ਔਰ ਉਹਨਾਂ ਦੇ ਰਿੰਗ ਮਾਸਟਰ ਅਲਟੀਮੇਟਲੀ ਉਹ ਦਿੱਲੀ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ। ਜੀ ਡਾਕਟਰ ਸਾਹਿਬ, ਬਿਲਕੁਲ। ਵਿਊਅਰਸ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਾਂਗੇ, ਬ੍ਰੇਕ ਤੋਂ ਬਾਅਦ ਦੁਬਾਰਾ ਸ਼ੁਰੂ ਕਰਦੇ ਹਾਂ ਵਿਚਾਰ ਚਰਚਾ।